ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਬੇਸ਼ੱਕ ਅੱਜ ਅਮਰੀਕਾ ਦੇ ਵਿੱਚ 3 ਜੁਲਾਈ ਦਾ ਦਿਨ ਹੈ, ਪਰ ਭਾਰਤ ਦੇ ਵਿੱਚ 4 ਜੁਲਾਈ ਦੀ ਸਵੇਰ ਹੈ। ਅਮਰੀਕਨਸ 4th of ਜੁਲਾਈ ਨੂੰ ਇੰਡੀਪੈਂਡੈਂਸ ਡੇ ਵਜੋਂ ਮਨਾਉਂਦੇ ਹਨ, ਕਿਉਂਕਿ 1776 ਦੇ ਵਿੱਚ ਇਸ ਦਿਨ ਅਮਰੀਕਾ ਦੀ ਆਜ਼ਾਦੀ ਦਾ ਐਲਾਨ ਕੀਤਾ ਗਿਆ ਸੀ। ਇਸੇ ਤਰ੍ਹਾਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਨਾਮਨਾਮਾ ਰੱਖਿਆ ਗਿਆ ਸੀ। ਅਮਰੀਕਨਸ ਨੇ ਵੀ ਬਹੁਤ ਸਾਰੀ ਮੁਸ਼ਕਲਾਂ ਤੋਂ ਬਾਹਰ ਆਜ਼ਾਦੀ ਵੇਖੀ ਸੀ, ਜਿਸ ਆਜ਼ਾਦੀ ਦਾ ਅੱਜ ਵੀ ਅਸੀਂ ਨਿੱਘ ਬਣ ਰਹੇ ਹਾਂ। ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਅਮਰੀਕਨ ਸਿਟੀਜ਼ਨ ਨੇ, ਉਹਨਾਂ ਨੇ ਇਸ ਆਜ਼ਾਦੀ ਨੂੰ ਛੱਡ ਕੇ ਭਾਰਤ ਦੇ ਵਿੱਚ ਗੁਲਾਮ ਤੇ ਕੈਦ ਸਿੰਘਾਂ ਦੀ ਰਿਹਾਈ ਲਈ ਸਭ ਕੁਝ ਦਾਅ ਤੇ ਲਗਾ ਦਿੱਤਾ ਹੈ। ਉਹ 16 ਜਨਵਰੀ ਤੋਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹੋਏ ਹਨ, ਪਰ ਭਾਰਤ ਦੇ ਅੰਨੀ ਤੇ ਬੋਲੀ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਨੂੰ ਟੋਰਪੇਡੋ ਕਰ ਰਹੀ ਹੈ ਅਤੇ ਕੋਈ ਮੰਗ ਮੰਨਣ ਨੂੰ ਤਿਆਰ ਨਹੀਂ ਹੈ। ਇਸ ਵੇਲੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਤੇਜ਼ੀ ਦੇ ਨਾਲ ਵਿਗੜ ਰਹੀ ਹੈ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਡੂੰਘੀ ਨੀਂਦ ਵਿੱਚੋਂ ਜਗਾਉਣ ਲਈ ਪੰਥਕ ਜਥੇਬੰਦੀਆਂ ਨੇ ਲੁਧਿਆਣੇ ਕੋਲ ਹਸਨਪੁਰ ਪਿੰਡ ਵਿਖੇ 6 ਜੁਲਾਈ ਨੂੰ ਇੱਕ ਪੰਥਕ ਇਕੱਠ ਰੱਖਿਆ ਹੈ। ਸੋ ਵਿਅਰਸ, ਅੱਜ ਅਸੀਂ ਇਸ ਇਕੱਠ ਸੰਬੰਧੀ ਅਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਸੰਬੰਧੀ ਬੀਬੀ ਸਰਬਵਿੰਦਰ ਕੌਰ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਸਾਡੇ ਕੋਲ ਲੁਧਿਆਣੇ ਨਾਲ ਫੋਨ ਤੇ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਸਾਨੂੰ ਸੁਣਨ ਵਿੱਚ ਆਇਆ ਕਿ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਕਾਫੀ ਸਮੇਂ ਤੋਂ ਵਿਗੜ ਰਹੀ ਹੈ, ਉਹ ਉਹਨਾਂ ਦੀ ਸਿਹਤ ਕਿਵੇਂ ਹੈ? ਉਹਨਾਂ ਦੀ ਸਿਹਤ ਜਦੋਂ ਤਾਂ ਉਹ ਠੀਕ ਹੁੰਦੇ ਕਈ ਵਾਰ ਜਿਵੇਂ 3-4 ਦਿਨ ਤੋਂ ਲਗਾਤਾਰ ਇਹ ਆ ਵੀ ਇੱਕਦਮ ਹੀ ਉਹਨਾਂ ਨੂੰ ਬਹੁਤ ਘਬਰਾਹਟ, ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਤੇ ਥੋੜਾ ਜਿਹਾ ਬਰੀਥਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ 1 ਘੰਟਾ ਕਈ ਵਾਰੀ 2 ਘੰਟੇ ਇਸ ਤਰ੍ਹਾਂ ਰਹਿੰਦਾ ਤੇ ਉਸ ਤੋਂ ਬਾਅਦ ਫਿਰ ਮਸਾਜ ਵਗੈਰਾ ਜਦੋਂ ਕਰਦੇ ਆ ਸਾਰੇ ਤਾਂ ਉਹ ਠੀਕ ਹੋ ਜਾਂਦੇ ਆ। ਪਿਛਲੇ ਕਈ ਦਿਨਾਂ ਤੋਂ ਇਹ ਹੋ ਰਿਹਾ ਕਿ 1-2 ਵਾਰ ਦਿਨ ਟਾਈਮ ਹੋ ਜਾਂਦਾ ਤੇ ਜਦੋਂ ਠੀਕ ਹੋ ਜਾਂਦੇ ਆ ਫਿਰ ਠੀਕ ਨੇ, ਫਿਰ ਠੀਕ ਬੋਲਦੇ ਆ ਤੇ ਠੀਕ ਹੁੰਦੇ ਆ। ਜੀ ਜੀ ਸੋ ਖਰਾਬ ਸਿਹਤ ਕਮਜ਼ੋਰ ਨੇ ਬਹੁਤ। ਹਾਂਜੀ ਹਾਂਜੀ ਭੈਣ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਲਾਈਕ ਸੁੱਤੀ ਕੌਮ ਹੈ ਉਸਨੂੰ ਜਗਾਉਣ ਦੇ ਲਈ, ਸਰਕਾਰਾਂ ਨੂੰ ਜਗਾਉਣ ਦੇ ਲਈ, ਜਿਸ ਤਰ੍ਹਾਂ 6 ਜੁਲਾਈ ਨੂੰ ਇੱਥੇ ਇਕੱਠ ਰੱਖਿਆ ਗਿਆ ਹੈ ਤੁਹਾਡੇ ਪਿੰਡ ਦੇ ਵਿੱਚ, ਅਸੀਂ ਚਾਹਾਂਗੇ ਸਾਨੂੰ ਇਸ ਇਕੱਠ ਤੇ ਵੀ ਤੁਸੀਂ ਵੇਰਵੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਹਾਂਜੀ ਭੈਣ ਜੀ, ਉਹ 6 ਤਰੀਕ ਨੂੰ ਰੱਖਿਆ ਇਕੱਠ। ਸਾਰੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਰੱਖਿਆ ਹੈ, ਕਿਉਂਕਿ ਸਰਕਾਰ ਪਹਿਲਾਂ ਤਾਂ 3 ਮਹੀਨੇ ਉਹਨਾਂ ਨੇ ਬਾਪੂ ਦੀ ਭੁੱਖ ਹੜਤਾਲ ਤੋਂ ਬਾਅਦ ਕੋਈ ਗੱਲ ਨਹੀਂ ਸੀ ਆਪਣੇ ਨਾਲ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ। ਫਿਰ ਉਹਨਾਂ ਨੇ 1.5 ਮਹੀਨਾ ਜਿੰਨਾ ਚਿਰ ਪ੍ਰੋਗਰਾਮ ਚੱਲਦੇ ਰਹੇ, ਕੋਈ ਮਾਰਚ ਮੁਜ਼ਾਹਰੇ ਚੱਲਦੇ ਰਹੇ, ਜਦੋਂ ਦੇਖਿਆ ਵੀ ਇਸ ਕੰਮ ਵੱਲ ਨੂੰ ਉਹ ਤੁਰੀ ਆ ਤੇ ਇਕੱਠ ਹੋਣੇ ਸ਼ੁਰੂ ਹੋਏ ਤਾਂ ਸਰਕਾਰ ਨੇ ਆਪ ਨੂੰ ਲਾਰੇ ਲਾਉਣੇ ਸ਼ੁਰੂ ਕਰਤੇ ਵੀ ਬੰਦੇ ਆ ਰਹੇ ਆ, ਛੁੱਟ ਰਹੇ ਆ। ਜਿਵੇਂ ਜਿੰਨਾ ਤੋਂ 2 ਸਿੰਘਾਂ ਨੂੰ ਲੈ ਵੀ ਆਏ ਬਾਹਰਲੀਆਂ ਜੇਲ੍ਹਾਂ ਤੋਂ ਪੰਜਾਬ 'ਚ ਟ੍ਰਾਂਸਫਰ ਕਰ ਲਿਆ ਤੇ ਉਹ ਤੋਂ ਬਾਅਦ ਬਾਪੂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ ਵੀ ਹੁਣ ਭੁੱਲਰ ਸਾਹਿਬ ਆ ਗਏ ਤੇ ਨਾਲੇ ਖੇੜਾ ਸਾਹਿਬ ਆ ਗਿਆ, ਹੁਣ ਤੁਸੀਂ ਵਰਤ ਤੋੜ ਦਿਓ, ਖਾਣਾ ਸ਼ੁਰੂ ਕਰ ਲਓ ਤੇ ਬਾਕੀ ਬੰਦੇ ਵੀ ਆ ਜਾਣਗੇ। ਪਰ ਬਾਪੂ ਕਹਿੰਦੇ ਨਹੀਂ, ਬਾਕੀ ਵੀ ਆਉਣ, ਜਿਹੜੀ ਮਤਲਬ ਅਰਦਾਸ ਹੈਗੀ ਆ ਸਾਡੀ ਉਹ ਪੂਰੀ ਹੋਵੇ ਤਾਂ ਹੀ ਮੈਂ ਵਰਤ ਤੋੜੂੰਗਾ। ਤੇ ਉਸ ਤੋਂ ਬਾਅਦ ਜਦੋਂ ਹੁਣ ਦੇਖਿਆ ਵੀ ਸਰਕਾਰ ਦੇ ਲਾਰੇ ਸੀ, ਕੋਈ ਅਸਲੀਅਤ ਦੇ ਵਿੱਚ ਉਹ ਕੰਮ ਕਰ ਨਹੀਂ ਰਹੀ ਸੀਗੀ, ਤਾਂ ਦੁਆਰਾ ਤੋਂ ਪੰਥਕ ਇਕੱਠ ਰੱਖਿਆ ਗਿਆ ਤਾਂ ਉਹਦੇ ਵਿੱਚ ਸਾਰੇ ਮਤਲਬ ਬਹੁਤ ਸੰਗਤਾਂ ਦੂਰੋਂ ਆ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ। ਤੇ ਉਸ ਤੋਂ ਬਾਅਦ ਉੱਥੇ ਕੋਈ ਹੋਰ ਫੈਸਲਾ ਲਿਆ ਜਾਊਗਾ, ਕੋਈ ਕਾਫੀ ਵੱਡਾ ਫੈਸਲਾ ਬਾਪੂ ਜੀ ਲੈਣ ਵਾਲੇ ਨੇ, ਉਹਦੇ 'ਚ ਐਲਾਨ ਕਰਨ ਵਾਲੇ ਨੇ, ਜਿਹੜਾ ਕਿ 6 ਤਰੀਕ ਨੂੰ ਐਲਾਨ ਕਰਨਗੇ ਇਕੱਠ ਦੇ ਵਿੱਚ। ਜੀ ਜੀ। ਤੇ ਭੈਣ ਜੀ, ਇਸ ਫੈਸਲੇ ਸੰਬੰਧੀ ਵੀ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਿਰਫ 2 ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਟ੍ਰਾਂਸਫਰ ਹੋਇਆ ਹੈ, ਪਰ ਕੁਛ ਰਿਹਾਈ ਦਾ ਕੁਛ ਪੋਸੀਬਲ ਨਜ਼ਰ ਨਹੀਂ ਆਉਂਦਾ। ਪਰ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਤੇ ਤੁਹਾਡੇ ਨਾਲ ਤੇ ਸੰਘਰਸ਼ ਕਮੇਟੀ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ, ਆਈ ਥਿੰਕ ਚੰਡੀਗੜ੍ਹ ਦੇ ਵਿੱਚ, ਕਿ ਉਸਨੇ ਕੋਈ ਵੀ ਐਕਸ਼ਨ ਲਿੱਤਾ ਉਹਨਾਂ ਵਾਅਦਿਆਂ ਦੇ ਉੱਪਰ? ਨਹੀਂ ਜੀ, ਬਸ ਇਹੀ 2 ਸਿੰਘਾਂ ਨੂੰ ਟ੍ਰਾਂਸਫਰ ਕੀਤਾ, ਪਰ ਬਾਕੀ ਜਿਹੜੀਆਂ ਗੱਲਾਂ ਸੀ ਵੀ 1 ਦਿਨ 'ਚ 20 ਬੰਦੇ ਆ ਜਾਣਗੇ, 23 ਆ ਜਾਣਗੇ, ਫਿਰ 40 ਤੱਕ ਮੰਨ ਗਏ ਸੀ ਵੀ ਕੋਈ ਪਰੋਲ ਵਾਲਾ ਜ਼ਮਾਨਤ ਤੇ ਆ ਜੀ, ਜਿਹਦੀ ਜ਼ਮਾਨਤ ਬਣਦੀ ਆ ਜ਼ਮਾਨਤ ਤੇ ਆ ਜੀ, ਜਿਹਦੀ ਰਿਹਾਈ ਬਣਦੀ ਆ ਉਹ ਰਿਹਾ ਹੋ ਜਾਣਗੇ, ਜਾਂ ਜਿਨ੍ਹਾਂ ਨੇ ਪਰੋਲ ਤੇ ਆਉਣਾ ਛੁੱਟੀ ਜਿਹੜੀ ਆਉਂਦੇ ਆ ਉਹ ਛੁੱਟੀ ਤੇ ਆਉਣਗੇ। ਪਰ ਉਹ ਸਾਰੀਆਂ ਗੱਲਾਂ ਸੀਗੀਆਂ, ਕੁਛ ਵੀ ਨਹੀਂ ਹੋਇਆ। ਭੁੱਲਰ ਸਾਹਿਬ ਨੂੰ ਕਹਿੰਦੇ ਸੀ ਪੰਜਾਬ 'ਚ ਲਿਆ ਕੇ
2 ਦਿਨਾਂ 'ਚ ਰਿਹਾ ਕਰ ਦਾਂਗੇ। ਉਹਨਾਂ ਤੇ 1-2 ਕੇਸ ਨਿਕਲ ਆਏ ਤੇ ਉਹ ਕੇਸ ਵੀ ਪਹਿਲਾਂ ਉਹਨਾਂ ਨੇ ਆਪਦੀ ਬਣਦੀ ਸਜ਼ਾ ਤੋਂ ਤਾਂ ਪੂਰੀ ਕੀਤੀ ਹੋਈ ਆ, ਵੱਧ ਸਜ਼ਾ ਪੂਰੀ ਕੀਤੀ ਆ। ਉਹ ਕੇਸ ਬਸ ਸਿਰਫ ਉਹਨਾਂ ਨੂੰ ਹੋਲਡ ਕਰਨ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਕੇਸ ਨੇ ਤੇ ਉਹ ਕੋਈ ਮਾਇਨਾ ਨਹੀਂ ਰੱਖਦੇ, ਪਰ ਫਿਰ ਵੀ ਉਹ ਕੇਸਾਂ ਦਾ ਬਹਾਨਾ ਲਾ ਕੇ ਉਹਨਾਂ ਦੀ ਕਿਸੇ ਦੀ ਰਿਹਾਈ ਨਹੀਂ ਕਰਦੇ। ਸਭ ਵਾਅਦੇ ਉਹ ਜਿਹੜੇ ਸੀਗੇ ਕੋਈ ਸੱਚੇ ਵਾਅਦੇ ਨਹੀਂ ਸੀ। ਅਸੀਂ ਬਹੁਤ ਸੱਚ ਮੰਨ ਗਏ, ਘੱਟ ਤੋਂ ਘੱਟ ਮੈਂ ਤਾਂ ਬਹੁਤ ਸੱਚ ਮੰਨ ਗਈ ਸੀ। ਮੈਨੂੰ ਜਿਹੜੀਆਂ ਮੀਟਿੰਗ ਹੁੰਦੀਆਂ CCM ਨਾਲ ਜਾਂ ਮਤਲਬ ਐਡਮਿਨਿਸਟ੍ਰੇਸ਼ਨ ਨਾਲ ਇੱਥੋਂ ਦੀ ਨਾਲ ਮੈਨੂੰ ਲੱਗਦਾ ਸੀ ਵੀ ਕਾਫੀ ਇਹ ਠੀਕ ਨੇ, ਵੀ ਹੁਣ ਸੀਰੀਅਸਲੀ ਇਹ ਕੰਮ ਨੂੰ ਲੈ ਰਿਹਾ ਤੇ ਛੇਤੀ ਹੋ ਜਾਊਗਾ। ਪਰ ਨਹੀਂ, ਉਹ ਸਾਰੇ ਐਵੇਂ ਗੱਲਾਂ ਹੀ ਸੀਗੀਆਂ, ਕੋਈ ਸੀਰੀਅਸ ਨਹੀਂ ਹੈਗੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ। ਜੀ ਭੈਣ ਜੀ, ਸਭ ਤੋਂ ਲੱਗਦਾ ਕਿਉਂਕਿ ਤੁਸੀਂ ਇੰਨੇ ਕਨਵਿੰਸ ਹੋ ਗਏ ਸੀ ਉਹਦੇ ਵਾਅਦਿਆਂ ਤੋਂ, ਤੁਹਾਨੂੰ ਲੱਗਾ ਸੀ ਕਿ ਸ਼ਾਇਦ ਕੁਝ ਪੋਸੀਬਲ ਨਜ਼ਰ ਆ ਰਿਹਾ ਸੀ, ਕੁਝ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ। ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪ੍ਰਕਾਸ਼ ਸਿੰਘ ਬਾਦਲ ਇਜ਼ ਵੈਰੀ ਵੈਲ ਨੋਨ ਕਿ ਕਿਸ ਤਰ੍ਹਾਂ ਉਹ ਗਿੜਗਿੜ ਦੀ ਤਰ੍ਹਾਂ ਰੰਗ ਬਦਲਦਾ, ਤੁਹਾਨੂੰ ਵਾਅਦੇ ਕੀਤੇ ਪਰ ਉਹਨੇ ਕੁਝ ਕੀਤਾ ਨਹੀਂ, ਇਸ ਚੀਜ਼ ਦੇ ਉੱਪਰ ਕੋਈ ਐਕਸ਼ਨ ਵੀ ਲਿੱਤਾ। ਪਰ ਜਿਸ ਤਰ੍ਹਾਂ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਜਿਸ ਵਿੱਚ ਤੁਸੀਂ ਕਿਹਾ ਸੀ ਕਿ ਜੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਮੌਤ ਹੋ ਜਾਂਦੀ ਜਾਂ ਕੁਝ ਪ੍ਰੋਬਲਮ ਹੋ ਜਾਂਦੀ ਹੈ, ਤੁਸੀਂ ਉਸ ਲਈ ਬਾਦਲ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਤੁਸੀਂ ਜ਼ਿੰਮੇਵਾਰ ਸਮਝਦੇ ਹੋ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ what do you mean about that? ਹਾਂਜੀ, ਇਹ ਇਕੱਲਾ ਪੰਜਾਬ ਸਰਕਾਰ ਨਹੀਂ, ਪੰਜਾਬ ਸਰਕਾਰ ਤੋਂ ਉੱਪਰ ਆਪਾਂ ਮੋਦੀ ਦੀ ਸਰਕਾਰ ਨੂੰ ਵੀ ਮੈਮੋਰੰਡਮ ਬਾਪੂ ਜੀ ਦੇ ਕੇ ਫਿਰ ਦਿੱਤਾ ਸੀਗਾ ਆਪਾਂ ਇਹਨਾਂ ਵੱਲੋਂ। ਸੋ ਉਹ ਦੋਨਾਂ ਸਾਰੀਆਂ ਸਰਕਾਰਾਂ ਦੇ ਨੋਟਿਸ ਤੇ ਗੱਲ ਹੈਗੀ ਆ ਕਿ ਬਾਪੂ ਸੂਰਤ ਸਿੰਘ ਭੁੱਖ ਹੜਤਾਲ ਤੇ ਬੈਠੇ ਨੇ, ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਨੇ। ਜੇ ਪੰਜਾਬ ਸਰਕਾਰ ਨਹੀਂ ਵੀ ਇਹ ਕਰਦੀ ਕੁਛ ਤਾਂ ਮੋਦੀ ਸਰਕਾਰ ਕਹਿ ਕੇ ਉਹਨਾਂ ਤੋਂ ਪ੍ਰੈਸ਼ਰ ਪਾ ਕੇ ਕਰਵਾ ਸਕਦੀ ਹੈ। ਪਰ ਇੱਥੇ ਕੋਈ ਵੀ ਸਿੱਖਾਂ ਦਾ ਮਤਲਬ ਹੱਕ ਦੇ ਵਿੱਚ ਨਹੀਂ ਹੈਗਾ ਕੋਈ ਵੀ ਸਰਕਾਰ। ਇਹ ਸਾਰੀਆਂ ਸਰਕਾਰਾਂ ਜਿਹੜੀਆਂ ਸਿੱਖਾਂ ਦੇ ਵਿਰੁੱਧ ਨੇ ਤੇ ਇਸ ਲਈ ਵੀ ਜੇ ਤਾਂ ਕਰਕੇ ਸਾਨੂੰ ਹੁਣ ਦੱਸਿਆ ਹੀ ਹੈ, ਉਧਰੋਂ ਤਾਂ ਆਸਾਂ ਛੱਡੀਆਂ ਨੇ ਬੰਦੀ ਸਿੰਘਾਂ ਵਾਲੀਆਂ, ਕਿਉਂਕਿ ਗੱਲਾਂ ਬਹੁਤ ਹੋ ਗਈਆਂ। 7 ਵੀਕ ਉਹਨਾਂ ਨੂੰ ਟਾਈਮ ਮਿਲ ਗਿਆ ਘੱਟ ਤੋਂ ਘੱਟ ਛੱਡਣ ਲਈ, ਜਿਹੜੇ ਕਿ ਉਹ ਕਹਿੰਦੇ ਹੁੰਦੇ ਸੀ 1-2 ਦਿਨ, ਹਰ ਵਾਰੀ ਕਹਿ ਦਿੰਦੇ ਸੀ 1-2 ਦਿਨ, ਮੰਡੇ ਕਹਿ ਦਿੰਦੇ ਸੀ ਫਰਾਈਡੇ ਤੱਕ, ਫਰਾਈਡੇ ਕਹਿ ਦਿੰਦੇ ਸੀ ਮੰਡੇ ਜਾਂ ਟਿਊਜ਼ਡੇ ਪਾਸੇ ਉਹ ਕੰਮ ਹੋ ਜਾਣਾ, ਪਰ ਕੋਈ ਵੀ ਕੰਮ ਹੋਇਆ ਨਹੀਂ। ਇਸ ਲਈ ਜੇ ਹੁਣ ਬਾਪੂ ਜੀ ਨੂੰ ਕੁਛ ਹੋ ਜਾਂਦਾ, ਜੇ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ, ਬਾਪੂ ਜੀ ਭਾਵੇਂ ਇਸ ਪਾਸੇ ਲਈ ਦ੍ਰਿੜ ਬੈਠੇ ਨੇ, ਉਹਨਾਂ ਦੀ ਸਿਹਤ ਰੋਜ਼ ਖਰਾਬ ਹੋ ਰਹੀ ਹੈ। ਜੇ ਬਾਪੂ ਜੀ ਸ਼ਹੀਦੀ ਹੋ ਜਾਂਦੀ ਆ, ਕਿਉਂਕਿ ਅਸੀਂ ਆਪ ਜਾ ਕੇ ਸਾਰਿਆਂ ਨਾਲ ਮੀਟਿੰਗ ਕਰਕੇ ਇਹ ਗੱਲਾਂ ਕੀਤੀਆਂ, ਦੱਸਿਆ ਸਿਹਤ ਬਾਰੇ, ਦੱਸਿਆ ਬਾਪੂ ਦੀ ਮੰਗ ਦੱਸਿਆ। ਜੇ ਬਾਪੂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਉਹ ਸ਼ਹੀਦ ਹੋ ਜਾਂਦੇ ਆ, ਤਾਂ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਹੋਣਗੇ। ਜੀ ਤੇ ਭੈਣ ਜੀ, ਜਿਸ ਤੁਸੀਂ ਪਿਛਲੇ ਤੁਹਾਨੂੰ ਇਸ ਗੱਲਬਾਤ ਕੀਤੀ ਜੋ ਤੁਸੀਂ ਦੱਸਿਆ ਸੀ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਆਏ ਹੋ, ਪਰ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਕਿਹਾ ਸੀ ਹਾਂਜੀ ਇਹਨਾਂ ਨੂੰ ਛੱਡ ਦਾਂਗੇ, ਪਰ ਤੁਸੀਂ ਘਰ ਜਾ ਕੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪ੍ਰਸ਼ਾਦੇ ਛਕਾਓ ਨਾ। ਤਾਂ ਪਰ ਮੈਂ ਤੁਹਾਨੂੰ ਜਾਣਨਾ ਚਾਹੁੰਦੀ ਜਿਸ ਤਰ੍ਹਾਂ ਉਹਨੇ ਆਪਣੇ ਵਾਅਦੇ ਤੋਂ ਖੜਾ ਨਹੀਂ ਹੈਗਾ, ਲਾਈਕ ਕਿਸ ਤਰ੍ਹਾਂ ਉਹਨੇ ਮੰਡੇ ਕਿਹਾ, ਪਹਿਲਾਂ ਮੰਡੇ ਛੱਡਣਗੇ, ਫਿਰ ਫਰਾਈਡੇ ਛੱਡਣਗੇ, ਫਿਰ ਇੱਦਾਂ ਕਰਕੇ ਮਹੀਨਾ ਹੀ ਹੋ ਗਿਆ ਆਲਮੋਸਟ। ਪਰ ਜਿਸ ਤਰ੍ਹਾਂ ਇੰਨੀ ਜ਼ਿੰਮੇਵਾਰੀ ਤੋਂ ਉਹ ਆਪਣੇ ਪਿੱਛੇ ਹਟ ਰਿਹਾ ਵਾ, ਪਰ ਤੁਸੀਂ ਜਿਸ ਤਰ੍ਹਾਂ ਤੁਸੀਂ ਅਮਰੀਕਨ ਸਿਟੀਜ਼ਨ ਸੀ, ਤੁਸੀਂ ਕੋਈ ਲਿਖਤੀ ਕੰਮ ਨਹੀਂ ਲਿੱਤਾ ਨਾ ਕੋ ਵੀ ਲਿਖਤੀ ਲਿਖਵਾ ਦਿਓ ਕਿ ਕਿਸ ਦਿਨ ਛੱਡਣਾ, everything in written down paper? ਨਹੀਂ ਜੀ, ਉਹ ਬਹੁਤ ਤੇਜ਼ ਜਿਹੜੀ ਹੈਗੇ, ਇੱਥੋਂ ਦੇ ਬਹੁਤ ਡਿਫਰੈਂਟ ਤਰੀਕੇ ਨੇ, ਇੱਥੋਂ ਦੇ ਮਤਲਬ ਗੱਲ ਕਰਨ ਦੇ ਸਾਰਾ ਕੁਛ ਵਰਬਲੀ ਸੀ, ਬਿਲਕੁਲ ਲਿਖ ਕੇ ਕੁਛ ਨਹੀਂ ਦਿੱਤਾ ਉਹਨਾਂ ਨੇ। ਤੇ ਬੜੀ ਚੁਸਤ ਮਤਲਬ ਇੱਥੋਂ ਦੇ ਲੋਕ ਹੈਗੇ ਨੇ, ਐਡਮਿਨਿਸਟ੍ਰੇਸ਼ਨ ਤੇ ਗਵਰਨਮੈਂਟ ਹੈਗੀ ਆ, ਤੇ ਉਹਨਾਂ ਨੇ ਲਿਖਤੀ ਰੂਪ ਚ ਸਾਨੂੰ ਕੋਈ ਨਹੀਂ ਦਿੱਤਾ, ਕੁਛ ਨਹੀਂ ਦਿੱਤਾ। ਤੇ ਨਾ ਹੀ ਮੈਨੂੰ ਲੱਗਦਾ ਉਹਨਾਂ ਨੇ ਜਿਹੜਾ ਕੰਮ ਕਰਨਾ ਹੀ ਨਹੀਂ, ਉਹਨਾਂ ਨੇ ਜਿਹੜਾ ਕੰਮ ਕਰਨਾ ਹੁੰਦਾ ਉਹ ਤਾਂ ਇੱਕ ਫੋਨ ਕਾਲ ਤੇ ਹੋ ਜਾਂਦਾ ਜੇ ਉਹਨਾਂ ਨੇ ਕਰਨਾ ਹੋਵੇ, ਚਾਹੇ ਉਹ ਲੀਗਲੀ ਕਰ ਸਕਦੇ ਹੋਣ, ਇੱਥੇ ਕੋਈ ਲੀਗਲੀ ਕਰ ਸਕਦਾ ਹੋਵੇ ਜਾਂ ਨਾ ਕਰ ਸਕਦਾ ਹੋਵੇ। ਪਰ ਜਿਹੜੇ ਇਲੀਗਲੀ ਉਹ ਕੰਮ ਕਰੀ ਜਾ ਰਹੇ ਨੇ ਤੇ ਕਰ ਸਕਦੇ ਨੇ, ਜੇ ਉਹਨਾਂ ਨੇ ਸਰਕਾਰ ਨੇ ਜਾਂ ਪੁਲਿਸ ਨੇ ਨਹੀਂ ਕਰਨੇ ਤਾਂ ਨਹੀਂ ਕਰ ਰਹੇ। ਉਹ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹ ਨਹੀਂ ਕਰ ਰਹੇ, ਕੁਛ ਲਿਖ ਕੇ ਨਹੀਂ ਦੇ ਰਹੇ, ਵਰਬਲੀ ਕਾਮਰਸ ਕੀਤੇ ਨੇ ਬਹੁਤ ਜ਼ਿਆਦਾ ਉਹਨਾਂ ਨੇ। ਅਸੀਂ ਲਿਖ ਕੇ ਦਿੱਤਾ, ਸਾਡੇ ਕੋਲ ਸਾਰੀਆਂ ਲਿਸਟਾਂ ਬਾਰ ਅਸੀਂ ਉਹਨਾਂ ਨੂੰ ਬਣਾ ਕੇ ਦਿੱਤੀਆਂ ਨੇ ਤੇ ਉਹਨਾਂ ਤੇ ਮੰਨੇ ਨੇ ਉਹ ਵੀ ਅਸੀਂ ਇਹਨਾਂ ਦਾ ਇਹ ਕਰ ਸਕਦੇ ਹਾਂ, ਇਹ ਮੁੰਡਿਆਂ ਦਾ ਇਹ ਕੰਮ ਕਰ ਸਕਦੇ ਹਾਂ। ਬੈਠ ਕੇ ਮੀਟਿੰਗਸ ਹੋਈਆਂ ਨੇ ਉਹਨਾਂ ਨਾਲ, 1 by 1 ਕੇਸ ਦੇ ਕੁਛ ਡਿਟੇਲ ਦਿੱਤੀ ਆ ਉਹਨਾਂ ਨੂੰ, ਤਾਂ ਸਾਨੂੰ ਖੁਸ਼ ਕਰ ਦਿੰਦੇ ਸੀਗੇ ਬਿਆਨ। ਉਹ 1 ਮਹੀਨਾ ਨਹੀਂ, ਕੋਈ 1.5-2 ਮਹੀਨੇ ਦੀਆਂ ਗੱਲਾਂ ਨੇ, ਉਹਨਾਂ ਨੂੰ ਟਾਈਮ ਮਿਲ ਗਿਆ ਤੇ ਪਰ ਕਦੇ ਕੋਈ ਕੰਮ ਨਹੀਂ ਕੀਤਾ, ਕਦੇ ਕੁਛ ਲਿਖ ਕੇ ਨਹੀਂ ਦਿੱਤਾ ਉਹਦੇ ਤੇ ਸਰਕਾਰ ਨੇ।
ਜੀ ਜੀ। ਤੇ ਭੈਣ ਜੀ ਤੁਸੀਂ ਗੱਲ ਕੀਤੀ ਕਿ ਉੱਥੇ ਦਾ ਸਿਸਟਮ ਹੋਰ ਆ, ਸਾਡੇ ਅਮਰੀਕਾ ਦਾ ਸਿਸਟਮ ਹੋਰ ਆ, ਪਰ ਜਿਸ ਤਰ੍ਹਾਂ ਤੁਸੀਂ ਅਮਰੀਕਨ ਸਿਟੀਜ਼ਨ, ਤੁਸੀਂ ਅਮਰੀਕਾ ਤੋਂ ਭਾਰਤ ਗਏ ਹੋ, ਜਿੱਦਾਂ ਅੱਜ ਇੱਥੇ 4th ਜੁਲਾਈ ਦੀ ਸਵੇਰ ਹੈ, ਅਮਰੀਕਾ ਦੇ ਵਿੱਚ ਇੰਡੀਪੈਂਡੈਂਸ ਡੇ ਮਨਾਇਆ ਜਾਵੇਗਾ ਕੱਲ ਨੂੰ ਸਾਡੇ ਇੱਥੇ। ਪਰ ਜਿਸ ਤਰ੍ਹਾਂ ਅਮਰੀਕਾ ਦਾ ਸਿਸਟਮ ਹੈ, ਕਿਸ ਤਰ੍ਹਾਂ ਅਸੀਂ ਇੱਕ ਬਹੁਤ ਚੰਗੇ ਸਿਸਟਮ ਦੇ ਵਿੱਚ ਹਾਂ, ਜਿਸ ਤਰ੍ਹਾਂ ਹੁਣ ਭਾਰਤ ਦਾ ਸਿਸਟਮ ਤੁਸੀਂ ਬਿਆਨ ਕੀਤਾ, ਕਿਸ ਤਰ੍ਹਾਂ ਭਾਰਤ ਜਾਂ ਪੰਜਾਬ ਦਾ ਸਿਸਟਮ ਹੈ, ਤੁਸੀਂ ਇਹਨਾਂ ਦੋਵਾਂ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਡਿਫਰੈਂਸ ਵੇਖਦੇ ਹੋ? ਤੁਸੀਂ ਕੀ ਦੇਖਦੇ ਹੋ ਇਹਨਾਂ ਦੇ ਵਿੱਚ? ਜਿਹੜਾ ਹੈਗਾ ਅਮਰੀਕਾ ਦਾ ਆਪਾਂ ਸਿਟੀਜ਼ਨ ਹੈਗੀ, ਜਿਹੜਾ ਜਿੰਨੇ ਆਜ਼ਾਦ ਹਰ ਗਰੀਬ ਹਰ ਵਰਗ ਦੇ ਲੋਕ, ਗਰੀਬ ਤੋਂ ਲੈ ਕੇ ਅਮੀਰ ਤੱਕ, ਅਨਪੜ੍ਹ ਤੋਂ ਲੈ ਕੇ ਪੜ੍ਹੇ ਹੋਏ, ਕੋਈ ਐਡਮਿਨਿਸਟ੍ਰੇਸ਼ਨ ਹੋਵੇ, ਗਵਰਨਮੈਂਟ ਕੋਈ ਵੀ ਹੋਵੇ, ਇੰਨਾ ਚੰਗਾ ਅਮਰੀਕਾ ਦੇਸ਼ ਹੈਗਾ। ਮਦਰ ਨੇਚਰ ਦੇਖੋ ਉਹਨਾਂ ਦੀ, ਮੈਨੂੰ ਤਾਂ ਲੱਗਦਾ ਸਵਰਗ ਦੇ ਨਰਕ ਜਿਹੜੇ ਹੁੰਦੇ ਆ ਇੱਥੇ ਇੰਡੀਆ ਤੇ ਹੀ, ਉਹ ਕੋਈ ਹੋਰ ਦੂਜੇ ਮਤਲਬ ਪਲੈਨਟ ਤੇ ਨਹੀਂ ਹੁੰਦੇ। ਸਵਰਗ ਤੇ ਨਰਕ ਜਿਹੜਾ ਹੈਗਾ ਉਹ ਇਸੇ ਹੀ ਧਰਤੀ ਤੇ ਹੈਗਾ। ਜਿਵੇਂ ਅਮਰੀਕਾ ਵਰਗਾ ਦੇਸ਼ ਹੈ ਜਿਹੜਾ, ਉਹ ਕਿੰਨਾ ਇੰਡੀਪੈਂਡੈਂਟ ਹੋ ਕੇ, ਕਿੰਨਾ ਫ੍ਰੀ, ਕਿਸੇ ਨੂੰ ਕੋਈ, ਅਸੀਂ ਕਦੇ ਘਰ ਦੇ ਲੌਕ ਨਹੀਂ ਕੀਤੇ। ਲੌਕ ਕਰਨ ਦਾ ਮੈਨੂੰ ਫਿਕਰ ਨਹੀਂ ਆਇਆ, ਅਸੀਂ ਸੌਣ ਤੋਂ ਪਹਿਲਾਂ ਘਰ ਦਾ ਲੌਕ ਕਰ ਲਈਏ, ਜਾਂ ਘਰੋਂ ਬਾਹਰ ਜਾਣ ਲੱਗਿਆ ਅਸੀਂ ਲੌਕ ਕਰ ਲਈਏ, ਫਿਰ ਅਸੀਂ ਘਰੋਂ ਜਾਵਾਂਗੇ, ਕੋਈ ਘਰੇ ਆ ਕੇ ਚੋਰੀ ਨਾ ਕਰ ਲਏ ਜਾਂ ਕੁਛ। ਮਤਲਬ ਇੰਨਾ ਬੇਫਿਕਰ ਹੋ ਕੇ ਉੱਥੇ ਜ਼ਿੰਦਗੀ ਜਿਉਣੀ ਹੈ, ਕਦੇ ਖਾਣ ਦਾ, ਕਦੇ ਕਿਤੇ ਬਾਹਰ ਜਾਣ ਦਾ, ਕਦੇ ਕਿਸੇ ਚੀਜ਼ ਦਾ ਫਿਕਰ ਨਹੀਂ ਹੋਇਆ। ਪਰ ਇੰਡੀਆ 'ਚ ਤੁਸੀਂ ਫ੍ਰੀਲੀ, ਇੱਥੇ ਤੁਹਾਨੂੰ ਹਰ ਕੁਛ ਖਾਣ ਨੂੰ ਮਿਲਦਾ, ਤੁਸੀਂ ਖਾ ਨਹੀਂ ਸਕਦੇ। ਤੇ ਇੱਥੇ ਮਤਲਬ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਤੁਹਾਡੀ ਸੇਫਟੀ ਨਹੀਂ। ਤੁਸੀਂ ਬਾਹਰ ਜਾਂਦੇ ਹੋ, ਰੋਡ ਤੇ ਜਾਂਦੇ ਹੋ, ਬਿਲਕੁਲ ਸੇਫ ਨਹੀਂ। ਪਤਾ ਨਹੀਂ ਕੋਈ ਵੀ ਤੁਹਾਡਾ ਕੌਣ ਸਮਾਨ ਖੋ ਕੇ ਲੈ ਜਾਏ, ਕੌਣ ਤੁਹਾਨੂੰ ਮਾਰ ਕੇ ਚਲਾ ਜਾਵੇ। ਰਾਤ ਨੂੰ ਤੁਸੀਂ ਸਾਰੇ ਜਿੰਦੇ, ਮੇਨ ਗੇਟ, ਫਿਰ ਤੁਸੀਂ ਆਪਦੇ ਹਾਲ ਦੇ ਗੇਟ, ਫਿਰ ਤੁਸੀਂ ਅੰਦਰ ਆਪਦੇ ਰੂਮ ਦੇ ਗੇਟ ਲਾ ਕੇ ਨਹੀਂ ਸੌਂਦੇ, ਤਾਂ ਤੁਸੀਂ ਬੇਫਿਕਰ ਹੋ ਕੇ ਸੌਂ ਨਹੀਂ ਸਕਦੇ, ਕਿਉਂਕਿ ਇੱਥੇ ਪਤਾ ਹੀ ਨਹੀਂ ਕਿਹੜਾ ਆ ਕੇ ਤੁਹਾਨੂੰ ਮਾਰ ਜੇ ਜਾਂ ਕੁਛ ਕਰ ਜੇ। ਮਤਲਬ ਬਹੁਤ ਜ਼ਮੀਨ ਆਸਮਾਨ ਦਾ ਅਮਰੀਕਾ ਤੇ ਇੰਡੀਆ ਦਾ ਫਰਕ ਹੈਗਾ। ਪਰ ਫਿਰ ਵੀ ਆਪਦਾ ਦੇਸ਼ ਪਿਆਰਾ ਲੱਗਦਾ, ਚੰਗਾ ਲੱਗਦਾ, ਮਾਣ ਮਹਿਸੂਸ ਹੁੰਦਾ। ਸਾਨੂੰ ਇੰਡੀਅਨ ਕਹਿਣ ਤੇ ਅਮਰੀਕਨ ਸਿਟੀਜ਼ਨ ਹੋ ਕੇ ਵੀ ਅਸੀਂ ਇੰਡੀਆ ਨੂੰ ਆਉਣ ਨੂੰ ਮਰਦੇ ਹਾਂ, ਇੰਡੀਆ ਨੂੰ ਪਰਤਦੇ ਹਾਂ, ਇੰਡੀਆ ਦੀਆਂ ਗੱਲਾਂ ਕਰਦੇ ਹਾਂ ਹਮੇਸ਼ਾ। ਪਰ ਮੈਂ ਤਾਂ 5 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਇੱਥੇ ਇੰਡੀਆ 'ਚ ਬੈਠੀ ਨੂੰ, ਵੀ ਜਿਹੜੇ ਸਾਡੇ ਅੰਗ ਤੜਫਦੇ ਹੁੰਦੇ ਆ ਬਾਹਰਲੇ ਦੇਸ਼ਾਂ 'ਚ ਬੈਠ ਕੇ ਆਪਦੀ ਆਜ਼ਾਦੀ ਦੀ ਜ਼ਿੰਦਗੀ ਜਿਉਂ ਕੇ ਇੰਡੀਆ ਜਾਵਾਂਗੇ, ਇਹ ਕਰਾਂਗੇ, ਕਿਉਂਕਿ ਮੈਨੂੰ ਇੰਡੀਆ ਮਤਲਬ ਉਹਨਾਂ ਨਹੀਂ ਮਰਨਾ ਚਾਹੀਦਾ ਇੰਡੀਆ ਲਈ, ਕਿਉਂਕਿ ਇੱਥੇ ਕੁਛ ਨਹੀਂ ਹੈ, ਕੋਈ ਰੂਲ ਅਸੂਲ, ਕੋਈ ਪਿਆਰ ਨਾਂ ਦੀ ਚੀਜ਼ ਨਹੀਂ ਇੱਥੇ, ਕੋਈ ਸਤਿਕਾਰ ਦੀ ਚੀਜ਼ ਨਹੀਂ, ਕੋਈ ਪਿਆਰ ਸਤਿਕਾਰ ਸੇਫਟੀ ਕੁਛ ਨਹੀਂ ਇੱਥੇ ਇੰਡੀਆ ਦੇ ਵਿੱਚ ਰਹਿ ਗਿਆ। ਤੇ ਅਮਰੀਕਾ ਬੜਾ ਚੰਗਾ ਦੇਸ਼ ਹੈਗਾ, ਜਿਹਨੂੰ ਛੱਡ ਕੇ ਬਾਪੂ ਇੱਥੇ ਬੈਠੇ ਨੇ ਹੱਕਾਂ ਲਈ, ਉਹ ਵੀ ਇਸੇ ਤਰਫ 'ਚ ਬੈਠੇ ਨੇ ਵੀ ਕਿੰਨੀ ਆਜ਼ਾਦ ਦੀ ਜ਼ਿੰਦਗੀ ਆ। ਸਾਡੇ ਆਪ ਦੇ ਦੇਸ਼ ਦੇ ਵਿੱਚ ਅਸੀਂ ਕਿੰਨੇ ਗੁਲਾਮ ਹਾਂ, ਕਿਵੇਂ ਸਾਡੇ ਨਾਲ ਧੱਕਾ ਹੋ ਰਿਹਾ। ਉਹ ਵੀ ਇਸੇ ਤਰ੍ਹਾਂ ਹੀ ਮੇਰੇ ਵਾਂਗੂ ਹੀ ਮੈਨੂੰ ਲੱਗਦਾ ਕੁਛ ਸੋਚ ਕੇ ਇੱਥੇ ਇੰਡੀਆ ਆਏ ਹੋਣਗੇ ਹੱਕਾਂ ਲਈ ਲੜਨ ਲਈ, ਕਿਉਂਕਿ ਉਹ ਇੰਡੀਆ ਕਾਫੀ ਰਹਿੰਦੇ ਰਹੇ ਨੇ ਤੇ ਅਮਰੀਕਾ ਸਾਡੇ ਕੋਲ ਘੱਟ ਰਹਿੰਦੇ ਸੀਗੇ। ਜੀ ਬਿਲਕੁਲ ਅਮੀ, ਸਾਨੂੰ ਭੈਣ ਜੀ ਸਾਨੂੰ ਤਾਂ ਬੜਾ ਮਾਣ ਤੇ ਫਖਰ ਹੈ ਬਾਪੂ ਸੂਰਤ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਅਮਰੀਕਨ ਦੇ ਵਿੱਚ ਜਿਹੜੇ ਇੰਨੇ ਆਪਣਾ ਸਭ ਕੁਝ ਛੱਡ ਕੇ ਇੱਥੇ ਛੱਡਾ ਕੇ ਇੰਡੀਆ ਦੇ ਵਿੱਚ ਗਏ ਨੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਜਿਹੜੇ ਲੋਕ ਇੱਥੇ ਕਹਿੰਦੇ ਨੇ ਸੋ ਕਾਲ ਡੈਮੋਕ੍ਰੈਟਿਕ ਕੰਟਰੀ ਹੈ, ਜਿਹੜੇ ਇੱਥੇ ਹਿਊਮਨ ਰਾਈਟਸ ਉਲੰਘਣਾ ਹੁੰਦੀ ਹੈ ਹਰ ਰੋਜ਼ ਦੇ ਵਿੱਚ, ਉਸ ਕੰਟਰੀ ਦੇ ਵਿੱਚ ਉਹ ਜਾ ਕੇ ਉਸ ਕੌਮ ਦੇ ਨਾਲ, ਉਸ ਸਰਕਾਰ ਦੇ ਨਾਲ ਲੜ ਰਹੇ ਨੇ, ਡਟ ਕੇ ਬੈਠੇ ਹੋਏ ਨੇ ਤੇ ਇਸ ਚੀਜ਼ ਤੇ ਪਹਿਰਾ ਦੇ ਰਹੇ ਨੇ। ਅਸੀਂ ਤਾਂ ਬਹੁਤ ਉਹਨਾਂ ਤੇ ਮਾਣ ਤੇ ਫਖਰ ਕਰਦੇ, ਨਾਲ ਦੇ ਨਾਲ ਅਸੀਂ ਅਰਦਾਸ ਵੀ ਹਮੇਸ਼ਾ ਕਰਦੇ ਕਿ ਉਹ ਰੱਬ ਉਹਨਾਂ ਨੂੰ ਹਮੇਸ਼ਾ ਚੰਗੀ ਸਿਹਤ ਬਖਸ਼ੇ। ਐਂਡ ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਉਹ ਫੈਸਲਾ ਲੈਣਗੇ ਉਸ ਦਾ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ, ਕਿਉਂਕਿ ਭੈਣ ਜੀ ਹੁਣ ਸਾਡਾ ਵਕਤ ਵੀ ਬ੍ਰੇਕ ਵੱਲ ਜਾ। ਥੈਂਕ ਯੂ ਸੋ ਮਚ ਕਿ ਤੁਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਬਾਰੇ ਵੀ ਸਾਡੇ ਨਾਲ ਵੇਰਵਾ ਸ਼ੇਅਰ ਕੀਤਾ। 6 ਜੁਲਾਈ ਨੂੰ ਜਿਹੜਾ ਇਹ ਸਮਾਗਮ ਹੋ ਰਿਹਾ ਉਸ ਬਾਰੇ ਵੀ ਸਾਡੇ ਨਾਲ ਵੇਰਵਾ ਸ਼ੇਅਰ ਕੀਤਾ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.